ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਦੇ ਮੈਂਬਰ ਲਵਪ੍ਰੀਤ ਸਿੰਘ ਉਰਫ ਤੂਫਾਨ ਨੂੰ ਕੀਤਾ ਰਿਹਾ। ਮਾਸਟਰਕਾਰਡ ਦੇ ਸਾਬਕਾ CEO ਦਸਤਾਰਧਾਰੀ ਸਿੱਖ ਅਜੇਪਾਲ ਸਿੰਘ ਬੰਗਾ ਬਣੇ ਵਿਸ਼ਵ ਬੈਂਕ ਦੇ ਨਵੇਂ ਮੁਖੀ। ਬੀਤੇ ਕੱਲ੍ਹ ਅਜਨਾਲਾ ਥਾਣੇ ਵਿੱਚ ਹੋਈ ਘਟਨਾ ਤੇ ਵੱਖ-ਵੱਖ ਸਿਆਸੀ ਆਗੂਆਂ ਨੇ ਦਿੱਤੇ ਪ੍ਰਤੀਕਰਮ। ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਦੇ ਮੈਂਬਰ ਲਵਪ੍ਰੀਤ ਸਿੰਘ ਉਰਫ ਤੂਫਾਨ ਨੂੰ ਰਿਹਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਕਾਫੀ ਹੰਗਾਮਾ ਹੋਇਆ ਸੀ। ਰਿਲੀਜ਼ ਆਰਡਰ ਬਾਰੇ ਮਿਲੀ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਉਰਫ ਤੂਫਾਨ ਨੂੰ ਰਿਹਾ ਕਰਨ ਲਈ ਅਰਜ਼ੀ ਦਿੱਤੀ ਗਈ ਸੀ। ਅਦਾਲਤ ਨੇ ਉਹਨਾਂ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਉਹ ਅੱਜ ਅੰਮ੍ਰਿਤਸਰ ਜੇਲ੍ਹ ਤੋਂ ਰਿਹਾ ਹੋ ਜਾਣਗੇ। ਸਾਨੂੰ ਮੰਨਣਾ ਪਵੇਗਾ ਇਹ ਜਿੰਨਾ ਤੱਕ ਗੁਲਾਮੀ ਦੀਆਂ ਜੰਜੀਰਾਂ ਆਪਾਂ ਨਹੀਂ ਮੁਕਤ ਕਰਦੇ ਉਹਨਾਂ ਤੱਕ ਸਾਡੇ ਇਹੋ ਹਾਲ ਹੋਣਾ, ਤਸ਼ੱਦਦ ਵੀ ਹੋਣਾ ਤੇ ਜੇਲ੍ਹਾਂ ਵੀ ਭਰਨੀਆਂ ਪੈਣੀਆਂ। ਦੇਸ਼ਾਂ ਵਿਦੇਸ਼ਾਂ 'ਚ ਵਸੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਮਾਸਟਰਕਾਰਡ ਦੇ ਸਾਬਕਾ CEO ਦਸਤਾਰਧਾਰੀ ਸਿੱਖ ਅਜੇਪਾਲ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਵਾਈਟ ਹਾਊਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਵਾਈਟ ਹਾਊਸ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਹੈ ਕਿ ਸੰਯੁਕਤ ਰਾਜ ਮਾਸਟਰਕਾਰਡ ਦੇ ਸਾਬਕਾ CEO ਅਜੇ ਬੰਗਾ ਨੂੰ ਵਿਸ਼ਵ ਬੈਂਕ ਦੇ ਚੇਅਰਮੈਨ ਵਜੋਂ ਨਾਮਜ਼ਦ ਕਰ ਰਿਹਾ ਹੈ। ਇਸ ਤੋਂ ਪਹਿਲਾਂ ਡੇਵਿਡ ਮਾਲਪਾਸ ਵਿਸ਼ਵ ਬੈਂਕ ਦੀ ਅਗਵਾਈ ਕਰ ਰਹੇ ਸਨ। ਜੋ ਬਾਈਡਨ ਨੇ ਕਿਹਾ ਕਿ ਅਜੇ ਬੰਗਾ ਇਤਿਹਾਸ ਦੇ ਇਸ ਨਾਜ਼ੁਕ ਸਮੇਂ ਤੇ ਵਿਸ਼ਵ ਬੈਂਕ ਦੀ ਅਗਵਾਈ ਕਰਨ ਦੇ ਯੋਗ ਹਨ। ਉਹਨਾਂ ਨੇ ਗਲੋਬਲ ਕੰਪਨੀਆਂ ਬਣਾਉਣ ਅਤੇ ਪ੍ਰਬੰਧਨ ਵਿੱਚ 3 ਦਹਾਕਿਆਂ ਤੋਂ ਵੱਧ ਸਮਾਂ ਬਿਤਾਇਆ ਹੈ। ਅਜੇ ਬੰਗਾ ਇਸ ਸਮੇਂ ਜਨਰਲ ਐਟਲਾਂਟਿਕ ਦੇ ਵਾਈਸ ਚੇਅਰਮੈਨ ਹਨ। ਇਸ ਤੋਂ ਪਹਿਲਾਂ ਉਹ ਮਾਸਟਰਕਾਰਡ ਦੇ ਪ੍ਰਧਾਨ ਅਤੇ CEO ਰਹਿ ਚੁੱਕੇ ਹਨ। ਅਜੇ ਬੰਗਾ ਨੂੰ ਸਾਲ 2016 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਜੇ ਬੰਗਾ ਨੇ 12 ਅਪ੍ਰੈਲ 2010 ਨੂੰ ਮਾਸਟਰਕਾਰਡ ਦੇ CEO ਵਜੋਂ ਅਹੁਦਾ ਸੰਭਾਲਿਆ ਸੀ। ਬੀਤੇ ਕੱਲ੍ਹ ਅਜਨਾਲਾ ਥਾਣੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਸਿਆਸੀ ਆਗੂਆਂ ਦੇ ਨਾਲ-ਨਾਲ ਧਾਰਮਿਕ ਜਥੇਬੰਦੀਆਂ ਨੇ ਵੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਵੱਡੇ ਸਵਾਲ ਚੁੱਕੇ ਹਨ। ਜਿਸ ਤਰ੍ਹਾਂ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਦਰਸ਼ਨ ਦਾ ਹਿੱਸਾ ਬਣਾਇਆ ਗਿਆ, ਉਸ ਨੂੰ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਾਰ ਦਿੱਤਾ ਗਿਆ ਹੈ। ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਨੇ ਕਿਹਾ ਕਿ ਨਿੱਜੀ ਲੜਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਅੱਗੇ ਰਹਿਣ ਵਾਲੀ ਸੰਸਥਾ ਸਤਿਕਾਰ ਕਮੇਟੀ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਇਸ ਕਦਮ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕਮੇਟੀ ਨੇ ਇਸ ਮਸਲੇ ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਚੁੱਪ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ। ਉਧਰ ਅਕਾਲੀ ਦਲ, ਕਾਂਗਰਸ, BJP ਅਤੇ ਆਮ ਆਦਮੀ ਪਾਰਟੀ ਨੇ ਵੀ ਅਜਨਾਲਾ ਵਿੱਚ ਹੋਈ ਘਟਨਾ ਨੂੰ ਬੇਅਦਬੀ ਦਾ ਨਾਂ ਦਿੱਤਾ ਹੈ। ਇਹਨਾਂ ਪੂਰੇ ਇਲਜ਼ਾਮਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ ਅਤੇ ਉਹਨਾਂ ਇਤਿਹਾਸਕ ਅਤੇ ਵਰਤਮਾਨ ਸਮੇਂ ਦੌਰਾਨ ਚੱਲ ਰਹੇ ਮੋਰਚਿਆਂ ਦਾ ਉਦਾਹਰਨ ਦਿੰਦੇ ਹੋਏ ਆਪਣੇ ਕਦਮ ਨੂੰ ਜਾਇਜ਼ ਦੱਸਿਆ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣ ਦੀ ਕਿਹੜੀ ਗੱਲ ਹੈ। ਬਰਗਾੜੀ ਮੋਰਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੀ, ਉਦੋਂ ਇਹਨਾਂ ਨੇ ਉੱਥੇ ਪਾਣੀ ਦੀਆਂ ਮਸ਼ਾਲਾਂ ਚਲਾਤੀਆਂ, ਗੰਦੇ ਪਾਣੀ ਦੀਆਂ। ਦਿੱਲੀ ਮੋਰਚੇ 'ਚ ਮਹਾਰਾਜ ਦਾ ਕਿੰਨੀ ਥਾਂ 'ਤੇ ਪ੍ਰਕਾਸ਼ ਹੋਇਆ ਸੀ। ਚੰਡੀਗੜ੍ਹ ਮੋਰਚੇ 'ਚ ਮਹਾਰਾਜ ਦਾ ਪ੍ਰਕਾਸ਼ ਹੈ। ਅਸੀਂ ਢਾਲ ਕਿਉਂ ਬਣਾਇਆ? ਮੈਂ ਪਾਲਕੀ ਸਾਹਿਬ ਤੋਂ ਆਪ ਅੱਗੇ ਉਤਰ ਕੇ ਆਇਆ ਸੀ। ਪਾਲਕੀ ਸਾਹਿਬ ਤੋਂ ਅੱਗੇ ਸੰਗਤ ਸੀ। ਢਾਲ ਜੇ ਤਾਂ ਬਣਾਇਆ ਹੋਵੇ ਜੇ ਅਸੀਂ ਪਾਲਕੀ ਨੂੰ ਅੱਗੇ ਤੋਰਿਆ ਹੋਵੇ। ਇਹ ਕਹਿੰਦੇ ਤੁਸੀਂ ਆਪਣੀ ਗੱਡੀ ਨਹੀਂ ਲਾਈ, ਕਈ ਨੇ ਸਵਾਲ ਕੀਤਾ। ਅੱਜ ਤੱਕ ਵੀਰ ਤੁਸੀਂ ਕਵਰ ਕੀਤੀ ਹੈ, ਕਦੀ ਮੈਨੂੰ ਅੱਗੇ ਦੇਖਿਆ ਪਾਲਕੀ ਤੇ ਤੁਸੀਂ? ਕੱਲ੍ਹ ਮੈਂ ਪਾਲਕੀ ਤੇ ਪਹਿਲੀ ਵਾਰ ਅੱਗੇ ਆਇਆ। ਉਹ ਸਿਰਫ ਇਸ ਕਰਕੇ ਆਇਆ ਵੀ ਜਦੋਂ ਉਹਨਾਂ ਨੇ ਡਾਂਗਾ ਚਲਾਈਆਂ ਪੁਲਿਸ ਨੇ, ਤੇ ਮੈਂ ਆਪਣੀ ਗੱਡੀ 'ਚ ਉਤਰ ਕੇ ਆਪ ਅੱਗੇ ਆਇਆ ਵੀ ਜੇ ਡਾਂਗਾ ਵੱਜਣ ਤਾਂ ਪਹਿਲਾਂ ਮੇਰੇ ਵੱਜਣ, ਕੋਈ ਗੱਲ ਨਹੀਂ, ਸੰਗਤਾਂ ਦੇ ਨਾ ਵੱਜਣ। ਸੋ ਇਹ ਜਿਹੜਾ ਸਿੱਖ ਹਮੇਸ਼ਾ ਜੰਗਾਂ ਯੁੱਧਾਂ 'ਚ ਮਹਾਰਾਜ ਦਾ ਸਰੂਪ ਲੈ ਕੇ ਜਾਂਦੇ ਰਹੇ ਨੇ, ਵਰਲਡ ਵਾਰਾਂ 'ਚ ਲੈ ਕੇ ਜਾਂਦੇ ਨੇ। ਸੋ ਜਦੋਂ ਐਮਰਜੈਂਸੀ ਲੱਗੀ ਹੈ, ਸੰਤ ਕਰਤਾਰ ਸਿੰਘ ਭਿੰਡਰਾਣੇ ਨੇ 37 ਜਲੂਸ ਕੱਢੇ ਹੈ। ਹੁਣ ਐਮਰਜੈਂਸੀ 'ਚ 144 ਧਾਰਾ ਲੱਗੀ ਹੁੰਦੀ ਹੈ, ਉਦੋਂ ਨਗਰ ਕੀਰਤਨ ਕੱਢਣਾ ਗੁਰੂ ਗ੍ਰੰਥ ਸਾਹਿਬ ਨੂੰ, ਉਦੋਂ ਕੋਈ ਕਹੂਗਾ ਢਾਲ ਬਣਾਇਆ। ਸੰਤ ਭਿੰਡਰਾਣੇ ਨੇ ਅੰਦਰ ਜੰਗ ਲੜੀ ਹੈ, ਕੋਈ ਕਹੂ ਗੁਰੂ ਘਰ ਨੂੰ ਢਾਲ ਬਣਾਇਆ। ਇਹ ਜਿਹੜੇ ਬੰਦੇ ਗੱਲ ਕਰਦੇ ਨੇ ਉਹਨਾਂ ਨੂੰ ਮੇਰੇ ਨਾਲ ਵੈਸੇ ਪ੍ਰੋਬਲਮ ਹੈ। ਉਹਨਾਂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਮੇਰਾ ਕ੍ਰਿਟਿਸਿਜ਼ਮ ਕਰਨਾ ਹੈ। ਉਹ ਕਹਿੰਦੇ ਨਾ ਖਾਂਦੇ ਦੀ ਦਾੜੀ ਜਲਦੀ, ਉਹਨਾਂ ਦਾ ਉਹ ਕੰਮ ਹੈ। ਕੱਲ ਜੋ ਪੰਜਾਬ ਦੇ ਵਿੱਚ ਵਾਪਰਿਆ, ਜੋ ਕੁਝ ਹੋਇਆ, ਮੈਂ ਉਹਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਮੇਰੇ ਮਨ ਨੂੰ ਬੜਾ ਦੁੱਖ ਲੱਗਿਆ ਕਿ ਪੰਜਾਬ ਹੁਣ ਕਿੱਧਰਲੇ ਪਾਸੇ ਤੁਰ ਪਿਆ। ਕਿਤੇ ਫੇਰ ਸਾਡੇ ਪੰਜਾਬ ਦੇ ਅੰਦਰ ਉਹੀ 40 ਸਾਲ ਪੁਰਾਣਾ ਦੌਰ ਤਾਂ ਨਹੀਂ ਆ ਜਾਏਗਾ। ਪਰਮਾਤਮਾ ਕਿਰਪਾ ਕਰੇ, ਪੰਜਾਬ ਬੁਰੀਆਂ ਨਜ਼ਰਾਂ ਤੋਂ ਬਚਿਆ ਰਹੇ ਐਂਡ ਪੰਜਾਬ ਦੇ ਲੋਕ ਆਪਦੀ ਸੂਝਵਾਨ ਅਕਲ ਦੇ ਨਾਲ ਇਸ ਦੌਰ ਚੋਂ ਮੈਂ ਉਮੀਦ ਕਰਦਾ ਹਾਂ ਕਿ ਉਹ ਨਿਕਲ ਜਾਣਗੇ। ਦੋਸਤੋ, ਪਹਿਲਾਂ ਵੀ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਬਹੁਤ ਮਾੜੇ ਹਾਲਾਤ ਪੈਦਾ ਹੋ ਗਏ ਨੇ। ਮਾੜੇ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਇਕਨੋਮਿਕਲੀ ਵੀ
ਕਮਜ਼ੋਰ ਹੁੰਦਾ ਜਾ ਰਿਹਾ ਹੈ। ਔਰ ਜਿਸ ਪ੍ਰਕਾਰ ਨਾਲ ਪੰਜਾਬ ਦੇ ਹਾਲਾਤ ਹੈ, ਜੋ ਮੈਂ ਨਜ਼ਰ ਮਾਰਦਾ ਕਿ ਵੱਧਦੀ ਬੇਰੁਜ਼ਗਾਰੀ, ਲਾਅ ਐਂਡ ਆਰਡਰ ਦੀ ਸਥਿਤੀ ਔਰ ਆਪੋ ਧਾਪੀ, ਮੈਨੂੰ ਲੱਗਦਾ ਕਿ ਕਿਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਨਾ ਹੋ ਜਾਏ ਔਰ ਸਰਕਾਰਾਂ ਜਿਹੜੀਆਂ ਹੈ ਕੁੰਭ ਕਰਨ ਦੀ ਨੀਂਦ ਸੁੱਤੀਆਂ ਪਈਆਂ। ਮੈਂ ਕੰਪਲੀਟ ਫੇਲਿਅਰ ਸਰਕਾਰਾਂ ਦਾ ਮੰਨਦਾ ਹੈ, ਨਾ ਕੇਵਲ ਪੰਜਾਬ ਸਰਕਾਰ ਦਾ, ਕੇਂਦਰ ਸਰਕਾਰ ਦਾ ਵੀ ਕੰਪਲੀਟ ਫੇਲਿਅਰ ਹੈਗਾ। ਅੰਮ੍ਰਿਤਪਾਲ ਔਰ ਉਹਦੇ ਸਾਥੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈ ਕੇ ਨਗਰ ਕੀਰਤਨ ਦੇ ਰੂਪ 'ਚ ਗਏ ਔਰ ਗੁੰਡਾਗਰਦੀ ਕੀਤੀ। ਮੈਂ ਸਮਝਦਾ ਇਹ ਬੜੀ ਮੰਦਭਾਗੀ ਗੱਲ ਆ ਔਰ ਇਹ ਵੀ ਇੱਕ ਤਰ੍ਹਾਂ ਦੀ ਬੇਅਦਬੀ ਆ ਔਰ ਇਸ ਨੂੰ ਰੋਕਿਆ ਜਾਣਾ ਚਾਹੀਦਾ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਪ੍ਰਾਰਥਨਾ ਕਰਦੇ ਹਾਂ ਕਿ ਇਹ ਗੁੰਡਾਗਰਦੀ ਨੂੰ ਰੁਕਵਾਓ। ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਔਰ ਅੰਦਰ ਘੁਸਣਾ ਔਰ ਜਿਸ ਤਰ੍ਹਾਂ ਉਹਨੇ ਥਾਣੇ ਤੇ ਕਬਜ਼ਾ ਕੀਤਾ, ਇਹ ਇੱਕ ਬਹੁਤ ਮੰਦਭਾਗੀ ਗੱਲ ਆ। ਆਉਣ ਵਾਲੇ ਜਿਹੜਾ ਅਸੀਂ ਕਾਲਾ ਸਮਾਂ ਭੁਗਤਿਆ ਪਹਿਲਾਂ, ਉਸ ਦੀ ਨਿਸ਼ਾਨੀ ਹੈ ਔਰ ਇਹਨੂੰ ਹੁਣੇ ਰੋਕਿਆ ਜਾਣਾ ਚਾਹੀਦਾ ਔਰ ਸਖਤੀ ਨਾਲ ਪੇਸ਼ ਹੋਣਾ ਚਾਹੀਦਾ ਸਟੇਟ ਨੂੰ। ਅਗਰ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਇਹਨੂੰ ਢਿੱਲ ਦਿੰਦੀ ਆ ਤਾਂ ਉਹੀ ਦੋਸ਼ੀ ਹੋਣਗੇ ਇਸ ਦੇ ਅੱਗੇ ਪੰਜਾਬ ਨੂੰ ਸੰਤਾਪ ਭੁਗਤਾਉਣ ਦੇ ਔਰ ਯੂਥ ਨੂੰ ਗਲਤ ਦਿਸ਼ਾ ਦੇਣ ਦੇ। ਔਰ ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਬਿਲਕੁਲ ਨਹੀਂ ਲੈਣ ਦੇਣਾ ਚਾਹੀਦਾ ਔਰ ਇਸ ਵਿਅਕਤੀ ਨੂੰ ਦੂਰ ਕਰਨਾ ਚਾਹੀਦਾ। ਇਹ ਉਹੀ ਸਹਾਰਾ ਲੈ ਕੇ ਗੁੰਡਾਗਰਦੀ ਕਰ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਅਮਨ ਸ਼ਾਂਤੀ ਲਈ ਯਤਨਸ਼ੀਲ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਅਕਾਲੀ ਦਲ ਨੇ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਦੀ ਇੰਡਸਟਰੀ ਪੰਜਾਬ ਛੱਡ ਕੇ ਦੂਜੇ ਸੂਬਿਆਂ ਵਿੱਚ ਜਾ ਰਹੀ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਘਟਨਾ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਢਾਲ ਬਣਾ ਕੇ ਥਾਣੇ ਉੱਤੇ ਹਮਲਾ ਕੀਤਾ ਗਿਆ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਜਿਹੜਾ ਸਭ ਤੋਂ ਅਮੀਰ ਸੂਬਾ ਮੰਨਿਆ ਜਾਂਦਾ ਸੀ ਤੇ ਸਾਰੇ ਦੇਸ਼ ਤੋਂ ਲੋਕ ਇੱਥੇ ਆਉਂਦੇ ਸੀ, ਪਰ ਜਿਹੜੇ 15 ਸਾਲ ਆਪਣੇ ਇੱਥੇ ਮਾਹੌਲ ਠੀਕ ਨਹੀਂ ਰਿਹਾ। ਤੁਸੀਂ ਦੇਖੋ ਪੰਜਾਬ ਕਿੰਨਾ ਪਿੱਛੇ ਚਲੇ ਗਿਆ। ਨੌਜਵਾਨ ਮਾਰੇ ਗਏ, ਡਿਸਟਰਬੈਂਸ ਹੋਈ, कोई इंडस्ट्री नहीं हुई, व्यापार बंद हो गया, इकोनॉमिक क्राइसिस हो गए। बड़े मेहनत करके इसका प्रकाश सिंह बादल ने पंजाब नूं वापस खड़ा किया। पंजाब विच बादल साहब दे राज विच अमन शांति रखी गई, भाईचारे सांझ रखी गई। साहब प्रकाश सिंह जी बादल सारे धर्मां दे पवित्र स्थान आप जांदे सी, ਉਹਨਾਂ ਦੇ ਸ਼ੁਭ ਦਿਹਾੜੇ ਆਪ ਮਨਾਉਂਦੇ ਸੀ, ਕਿਉਂਕਿ ਉਹਨਾਂ ਦੀ ਸੋਚ ਸੀ ਕਿ ਪੰਜਾਬ ਵਿੱਚ ਜੇ ਸਾਰੇ ਇਕੱਠੇ ਰਵਾਂਗੇ ਤਾਂ ਹੀ ਪੰਜਾਬ ਤਰੱਕੀ ਕਰੂਗਾ। ਤੋ ਹੌਲੀ ਹੌਲੀ ਪੰਜਾਬ ਵਿੱਚ ਇੰਨੀ ਡਿਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕਰਾਈ ਕਿ ਤੁਸੀਂ ਅੱਜ ਦੇਖ ਲਓ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ, ਭਾਵੇਂ ਪਾਵਰ ਸਰਪਲਸ ਹੈ, ਭਾਵੇਂ 에ਅਰਪੋਰਟ ਹੈ, ਭਾਵੇਂ ਸੜਕਾਂ ਹੈ, ਭਾਵੇਂ ਕਿਸਾਨੀ ਦੀ ਹਰ ਸਹੂਲਤ ਅਕਾਲੀ ਦਲ ਨੇ ਦਿੱਤੀ। ਸੋ ਅਕਾਲੀ ਦਲ ਹਮੇਸ਼ਾ ਸਿੱਖ ਪੰਥ ਤੇ ਪੰਜਾਬੀਆਂ ਦੀ ਲੜਾਈ ਲੜਦਾ ਰਿਹਾ ਤੇ ਰਹੇਗਾ। ਸੋ ਮੈਂ ਐਜ਼ ਅਕਾਲੀ ਦਲ ਪ੍ਰੈਜ਼ੀਡੈਂਟ, ਅੱਜ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ। ਮੈਂ ਪੰਜਾਬ ਦੀ ਜਨਤਾ ਨੂੰ, ਸਿੱਖ ਪੰਥ ਨੂੰ, ਸਾਰੇ ਧਰਮਾਂ ਦੇ ਲੋਕਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਹਾਲਤ ਵਿੱਚ ਵੀ ਅਮਨ ਸ਼ਾਂਤੀ ਪੰਜਾਬ 'ਚ ਭੰਗ ਨਹੀਂ ਹੋਣ ਦੇਗਾ। ਸ਼੍ਰੋਮਣੀ ਅਕਾਲੀ ਦਲ ਕਿਸੇ ਹਾਲਤ ਵਿੱਚ ਵੀ ਭਾਈਚਾਰਕ ਸਾਂਝ ਟੁੱਟਣ ਨਹੀਂ ਦੇਗਾ। ਵੱਧ ਤੋਂ ਵੱਧ ਕੁਰਬਾਨੀਆਂ ਦੇਣੀਆਂ ਪੈਣ, ਸ਼ਹਾਦਤਾਂ ਦੇਣੀਆਂ ਪੈਣ, ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਸ਼ਹਾਦਤ ਦੇਗਾ। ਮੈਂ ਐਜ਼ ਸ਼੍ਰੋਮਣੀ ਅਕਾਲੀ ਦਲ ਪ੍ਰੈਜ਼ੀਡੈਂਟ, ਜੋ ਇੱਕ ਰਿਸਪੌਂਸਿਬਲ ਪਾਰਟੀ ਹੈ, ਜੋ ਇੱਕ ਨੁਮਾਇੰਦਾ ਜਥੇਬੰਦੀ ਹੈ, ਜਿਹਨੇ ਪੰਜਾਬ ਵਾਸਤੇ ਸਭ ਕੁਰਬਾਨੀਆਂ ਕੀਤੀਆਂ, ਉਸ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਤੇ ਸਮੁੱਚੀ ਪਾਰਟੀ ਦੀ ਭਾਵਨਾ ਤੇ ਸਿੱਖ ਸੰਗਤ ਦੀ ਭਾਵਨਾ ਨੂੰ ਮੈਂ ਅੱਜ ਇੱਥੇ ਤੁਹਾਡੇ ਪ੍ਰੈਸ ਦੇ ਸਾਹਮਣੇ ਕਰ ਰਿਹਾ ਕਿ ਉਹ ਜੋ ਗੱਲ ਕੱਲ ਹੋਈ ਹੈ ਐ ਜੀ ਅੱਗੇ ਤੋਂ ਨਾ ਹੋਏ। ਆਪਾਂ ਕੋਈ ਵੀ ਪ੍ਰੋਟੈਸਟ ਕਰਨਾ ਰਾਈਟ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤੁਸੀਂ ਢਾਲ ਬਣਾ ਕੇ ਨਹੀਂ ਕਰ ਸਕਦੇ।
ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਇਹ ਜੀ ਜਗ੍ਹਾ 'ਚ ਨਹੀਂ ਲੈ ਜਾ ਸਕਦੇ, ਤੇ ਉਹ ਵੀ ਬੇਅਦਬੀ ਨਾਲ, ਸਤਕਾਰ ਨਾਲ ਵੀ ਨਹੀਂ। ਉੱਥੇ ਕੋਈ ਸਤਕਾਰ ਦਿਖ ਰਿਹਾ ਸੀ ਜਦੋਂ ਲੈ ਕੇ ਜਾ ਰਹੇ ਸੀ? ਜੇ ਉੱਥੇ ਕੋਈ ਚੱਲ ਪੈਂਦਾ, ਗੋਲੀ ਹੋ ਜਾਂਦੀ, ਕੁਝ ਹੋ ਜਾਂਦਾ, ਹਾਦਸਾ ਹੋ ਜਾਂਦਾ, ਕੀ ਜਵਾਬ ਦੇਵੇ, ਕੀ ਜਵਾਬ ਦਿੰਦੇ? ਇਸ ਕਰਕੇ ਆ ਸਿਧਾਂਤਿਕ ਗੱਲ ਹੈ ਜੋ ਅੱਜ ਅਸੀਂ ਕਰਨ ਲੱਗੇ। ਮੈਂ ਦੇਖੋ, ਸਟੇਟ ਗਵਰਨਮੈਂਟ, ਜਿਹੜਾ ਸਟੇਟ ਗਵਰਨਮੈਂਟ ਦਾ ਡਰ ਹੈ, ਅੱਜ ਜੋ ਹਾਲਾਤ ਪੰਜਾਬ ਦੇ ਹੈ, ਮੁੱਖ ਮੰਤਰੀ ਫੇਲ ਹੋ ਗਿਆ, ਅੱਜ ਟ੍ਰੇਨਾਂ ਬੰਦ ਹੈ, ਸੜਕਾਂ ਬੰਦ ਹੈ, ਧਰਨੇ ਦਿੱਤੇ ਜਾ ਰਹੇ ਹੈ, ਇੱਥੇ ਥਾਣੇ ਤੇ ਕਬਜ਼ਾ ਹੋ ਰਿਹਾ। ਮੈਨੂੰ ਲੱਗਦਾ ਸਾਰੇ ਪੁਲਿਸ ਵਾਲੇ ਕਾਂਸਟੇਬਲਾਂ ਕੋਲੇ 5-5 ਗਨਮੈਨਾਂ ਦੀ ਲੋੜ ਪੈਣੀ ਹੈ, ਕਿਉਂਕਿ ਅੱਗੇ ਤੋਂ ਗੈਂਗਸਟਰਾਂ ਨੇ ਵੀ ਦੇਖ ਲਿਆ ਕਿ ਜੇ ਸਾਨੂੰ ਫੜਨਗੇ 500-700 ਗੈਂਗਸਟਰਾਂ ਨੇ ਇਕੱਠੇ ਹੋ ਕੇ ਬੰਦੂਕਾਂ ਲੈ ਕੇ ਥਾਣੇ ਤੇ ਕਬਜ਼ਾ ਕਰਕੇ ਛਾੜਨਗੇ। ਜੋ ਸਰਕਾਰ ਹੀ ਹੈ ਨਹੀਂ, ਮੁੱਖ ਮੰਤਰੀ ਕਿੱਥੇ ਹੈ? ਮੁੱਖ ਮੰਤਰੀ ਕਿੱਥੇ ਹੈ? ਮੁੱਖ ਮੰਤਰੀ ਨੂੰ ਫਿਕਰ ਹੀ ਨਹੀਂ। ਕੋਈ ਮੈਨੂੰ ਦੱਸ ਰਿਹਾ ਸੀ ਜਿਹਨੇ ਮੁੱਖ ਮੰਤਰੀ ਨਾਲ ਗੱਲ ਕੀਤੀ, ਉਹ ਕਹਿੰਦਾ ਯਾਰ ਮੈਂ ਤਾਂ ਬਣਨਾ ਸੀ, ਮੇਰੀ ਕਿਸਮਤ 'ਚ, ਮੈਂ ਤਾਂ ਚੁਟਕਲੇ ਸੁਣਾਉਣਾ ਸੀ, ਕਿਸਮਤ 'ਚ ਮੇਰੀ ਗੱਲ ਬਣਨੀ, ਮੈਂ ਕਿਹੜਾ ਅੱਗੇ ਇਲੈਕਸ਼ਨ ਲੜਨਾ ਹੈ। ਆਹ ਤਾਂ ਸੋਚ ਹੈ। ਪਰ ਜੈ ਜੀ ਹਾਲਾਤ ਬਣਾਤੀ ਹੈ, ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਬਾਹ ਕਰ ਦੇਣਾ ਪੰਜਾਬ। ਤੁਸੀਂ ਦੇਖੋ ਜੈ ਜੀ ਹਾਲਾਤ ਅੱਜ ਹੈ, ਜੇ ਹੋਰ ਇੰਸੀਡੈਂਟ ਹੋ ਗਏ, ਕੀ ਬਚੂਗਾ ਪੰਜਾਬ ਦਾ? ਕੌਣ ਆਊਗਾ ਪੰਜਾਬ 'ਚ? ਲੋਕੀ ਭੱਜਣਗੇ, ਇੱਥੇ ਲੜਾਈ ਝਗੜੇ ਹੋਣਗੇ। ਜੇ ਪੰਜਾਬ ਦੀ ਇਕਨੋਮੀ ਖਤਮ ਹੋ ਗਈ, ਆਪਣਾ ਘਰ ਹੈ, ਮੈਂ ਖਾਲਸਾ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ, ਆਪਣਾ ਘਰ ਹੈ, ਪੰਜਾਬੀਆਂ ਨੂੰ ਬੇਨਤੀ ਕਰਨਾ, ਆਪਣਾ ਘਰ ਹੈ, ਆਪ ਆਪਣੇ ਘਰ ਨੂੰ ਬਚਾਈਏ। ਆਪਾਂ ਜੋਸ਼ ਤੇ ਹੋਸ਼ ਦੋਨੋਂ ਰੱਖੀਏ। ਜੋਸ਼ ਦਾ ਮਤਲਬ ਨਹੀਂ ਹੈ ਕਿ ਆਪਾਂ ਇਹ ਜਿਹੀ ਗੱਲਾਂ ਕਰੀਏ ਜਿਹਦੇ ਨਾਲ ਹਾਲਾਤ ਖਰਾਬ ਹੋ ਜਾਣ। ਆਪਾਂ ਸਾਰੇ ਜ਼ਿੰਮੇਵਾਰ ਹਾਂ, ਸਾਰੇ ਜ਼ਿੰਮੇਵਾਰ ਪਾਰਟੀਆਂ ਸੀ, ਸੋ ਅਸੀਂ ਕਿਤੇ ਨਹੀਂ ਚਾਹਾਂਗੇ। ਸਾਡੇ ਵਾਸਤੇ ਇਕੱਲੀ ਵੋਟ ਬੈਂਕ ਨਹੀਂ ਹੈ, ਇਕੱਲਾ ਪੰਜਾਬ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਅਜਨਾਲਾ ਘਟਨਾ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਹਨਾਂ ਨੇ ਆਪ ਸਰਕਾਰ ਨੂੰ ਘੇਰਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਅਜਨਾਲਾ ਵਿੱਚ ਜੋ ਘਟਨਾ ਹੋਈ ਹੈ ਉਹ ਨਿੰਦਣਯੋਗ ਹੈ। ਉਹਨਾਂ ਦਾ ਕਹਿਣਾ ਹੈ ਕਿ ਨਿੱਜੀ ਲੜਾਈ 'ਚ ਪਾਵਨ ਸਰੂਪ ਦੀ ਆੜ ਲਈ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ ਬੇਅਦਬੀ ਹੀ ਹੈ। ਥਾਣੇ ਵਿੱਚ ਨਸ਼ੇੜੀ ਹਵਾਲਾਤੀ ਹੁੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ ਹੈ, ਇਸ ਲਈ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ। ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਜੱਲੂਪੁਰ ਖੇੜਾ ਤੋਂ ਚੱਲ ਕੇ ਥਾਣੇ ਪਹੁੰਚੇ ਸਨ, ਇਸ ਵਿੱਚ ਘਰ ਕਿਉਂ ਨਹੀਂ ਰੋਕਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਗੁਰੂ ਦੇ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ ਕਿ ਪਾਵਨ ਸਰੂਪ ਦੀ ਆੜ ਲਈ ਜਾਵੇ। ਪੁਲਿਸ ਵਾਲੇ ਵੀ ਸਿੱਖ ਹਨ, ਉਹਨਾਂ ਉੱਤੇ ਹਮਲਾ ਕਿਉਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕਰਨਾ ਅਤਿ ਨਿੰਦਣਯੋਗ ਹੈ। ਇਹ ਸਾਰੀ ਘਟਨਾ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੋਈ ਹੈ। ਵੇਖੋ, ਬੜੇ 4 ਦਿਨਾਂ ਦੀ ਅਸੀਂ ਸੁਣ ਰਹੇ ਹਾਂ, ਤੁਹਾਡੇ ਚੈਨਲ ਵਾਲਿਆਂ ਨੇ ਵੀ ਕਵਰ ਕੀਤਾ ਸੀ। ਇੱਕ ਦਿਨ ਧਰਨਾ ਪਹਿਲਾਂ ਦੇਣ ਲੱਗੇ ਸੀ, ਫਿਰ ਕਿਉਂਕਿ ਧਰਨਾ ਉਸ ਦਿਨ ਹੋਇਆ ਨਹੀਂ, ਧਰਨਾ ਉਸ ਦਿਨ ਕੈਂਸਲ ਹੋ ਗਿਆ ਤੇ ਕੱਲ ਹੋਇਆ। ਹੁਣ ਜਿਹੜੇ ਧਰਨੇ ਦੀ ਜੇ ਪੁਲਿਸ, ਇਹ ਮੈਂ ਕਿਉਂ ਅੱਜ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਇਹ ਸਟੇਟ ਸਪਾਂਸਰਡ ਸੀ ਜਿਹੜਾ ਕੱਲ ਹੋਇਆ। ਇਹਦੇ ਲਈ ਸਰਕਾਰਾਂ ਜ਼ਿੰਮੇਵਾਰ ਹੈ, ਸਰਕਾਰ ਕਰਾ ਰਹੀ ਹੈ। ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ, ਹੁਣ ਮੈਂ ਆ ਜਾਣਾ ਇਸ ਤੇ ਕਿਉਂ ਕਹਿ ਰਿਹਾ। ਭਗਵੰਤ ਮਾਨ ਨੇ ਕੋਈ ਬਿਆਨ ਦਿੱਤਾ ਹੁਣ ਤੱਕ? ਕੀ ਉਹ ਸਮਝਦਾ ਆਲ ਇਜ਼ ਵੈਲ? ਕੀ ਉਹ ਸਮਝ ਰਿਹਾ ਕਿ ਕੋਈ ਪ੍ਰੋਬਲਮ ਨਹੀਂ? ਅਜਨਾਲਾ ਤੇ ਇੰਡੋ ਪਾਕ ਬਾਰਡਰ ਦਾ ਕਿੰਨਾ ਫਾਸਲਾ ਹੈ? 15-20 ਕਿਲੋਮੀਟਰ। ਜੇ ਸਿੱਧੇ ਕਰੋ ਫਲਾਈਟ ਫੜੋ, ਉਸ ਬਾਰਡਰ ਦੇ ਇਲਾਕੇ ਦੇ ਥਾਣੇ 'ਚ ਕੱਲ ਕਬਜ਼ਾ ਹੋ ਜੇ, ਔਰ ਕਬਜ਼ਾ ਕੱਲਾ ਨਹੀਂ ਹੋਇਆ, ਅਟੈਕ ਹੋਇਆ ਪੁਲਿਸ ਵਾਲਿਆਂ ਤੇ। ਔਰ ਜੋ ਤਸਵੀਰਾਂ ਮੈਂ ਤੁਹਾਡੇ ਸਾਹਮਣੇ ਸਾਂਝੀ ਕਰੂੰਗਾ ਉਹ ਬਾਅਦ ਦੀ ਗੱਲ ਹੈ, ਮਗਰ ਮੈਂ ਗੱਲ ਸ਼ੁਰੂ ਕਿੱਥੋਂ ਕਰ ਰਿਹਾ। 4 ਦਿਨਾਂ ਤੋਂ ਇਹ ਗੱਲ ਚੱਲ ਰਹੀ ਹੈ ਜੀ ਕਿ ਅਸੀਂ ਅਜਨਾਲਾ ਥਾਣਾ ਘੇਰਨਾ। ਮੇਰਾ ਪਹਿਲਾ ਸਵਾਲ, ਡੀਜੀਪੀ ਸਾਹਿਬ ਤੁਹਾਡੀ ਮਜਬੂਰੀ ਕੀ ਸੀ? ਐਸਐਸਪੀ ਸਾਹਿਬ ਤੁਹਾਡੀ ਮਜਬੂਰੀ ਕੀ ਸੀ? ਤੁਹਾਨੂੰ ਕਿਹਨੇ ਰੋਕਿਆ ਸੀ? ਕੀ ਕੇਜਰੀਵਾਲ ਦੇ ਆਰਡਰ ਨੇ, ਭਗਵੰਤ ਮਾਨ ਦੇ ਆਰਡਰ ਨੇ, ਜਾਂ ਕੋਈ ਇਹੋ ਜਿਹੀ ਏਜੰਸੀ ਦੇ ਆਰਡਰ ਹੈ ਜਿਹੜੇ ਪੰਜਾਬ 'ਚ ਅੱਗ ਲਾਉਣਾ ਚਾਹੁੰਦੇ ਆ, ਜਿਨ੍ਹਾਂ ਕਰਕੇ ਤੁਹਾਡੀ ਮਜਬੂਰੀ ਹੋ ਗਈ ਕਿ ਤੁਸੀਂ ਪ੍ਰੀਐਮਪਟਿਵ ਐਕਸ਼ਨ ਨਹੀਂ ਲਿਆ? ਹੁਣ ਮੈਂ ਪ੍ਰੀਐਮਪਟਿਵ ਦਾ ਮਤਲਬ ਕੀ ਆ? ਦੇਖੋ, ਜਦ ਤੁਸੀਂ ਗਵਰਨਰ ਨੂੰ ਘੇਰਨ ਜਾਂਦੇ ਹੋ ਤੇ ਇੱਕ ਵਾਰੀ ਨਹੀਂ, ਜਾਂ ਮੈਮੋਰੈਂਡਮ ਦੇਣ ਵੀ ਜਾਈਦਾ, ਇੱਕ ਵਾਰੀ ਹੋਈ ਹੈ ਕਿਸਾਨਾਂ ਨਾਲ।
ਸਾਡੇ ਨਾਲ ਜਾਂ ਹੋਰ ਵੀ ਕੋਈ ਜਥੇਬੰਦੀ ਜਾਂਦੀ ਆ, ਮੁਹੱਲੀ ਉਹਨਾਂ ਨੂੰ ਘੇਰ ਲਿੱਤਾ ਜਾਂਦਾ। ਜੇ ਮੁਹੱਲੀ ਕੋਈ ਟੱਪ ਵੀ ਜਾਵੇ ਤੇ ਜਿਹੜੇ ਬਾਹਰਲੇ ਚੰਡੀਗੜ੍ਹ ਦੇ ਸੈਕਟਰ ਆ ਉੱਥੇ ਘੇਰ ਲਏ ਜਾਂਦੇ ਆ। ਜੇ ਉਧਰਲਾ ਸੈਕਟਰ ਵੀ ਟੱਪ ਜਾਵੇ ਤੇ ਮੈਨੂੰ ਲੱਗਦਾ 17 ਸੈਕਟਰ ਤੋਂ ਅੱਗੇ ਨਹੀਂ ਪਹੁੰਚਦਾ ਛੇਤੀ ਕਿਤੇ, ਜਦ ਪੁਲਿਸ ਨੂੰ ਪਤਾ ਹੋਵੇ। ਔਰ ਕੱਲ ਕੀ ਹੋਇਆ, ਇਹ ਰਈਆ ਆਪਣਾ ਬਿਆਸ ਤੋਂ ਚੱਲੇ, ਰਈਏ ਤੋਂ ਟਾਂਗਰਾ, ਟਾਂਗਰੇ ਤੋਂ ਜੰਡਿਆਲਾ ਗੁਰੂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 에ਅਰਪੋਰਟ ਟੱਪੇ, ਜਿੱਥੇ ਇੰਨੀ VVIP ਮੂਵਮੈਂਟ ਹੁੰਦੀ ਹੈ ਕੋਈ ਹਿਸਾਬ ਨਹੀਂ, ਇੰਨੇ ਡਿਗਨਿਟਰੀਜ਼ ਆ ਰਹੇ ਆ। ਉਸ ਤੋਂ ਬਾਅਦ ਰਾਜਾ ਸੰਸੀ ਕ੍ਰਾਸ ਕਰਦੇ ਆ, ਕੋਈ 70 ਕਿਲੋਮੀਟਰ ਦਾ ਫਾਸਲਾ ਕਰਦੇ ਆ ਤੇ ਬੜੇ ਆਰਾਮ ਨਾਲ ਥਾਣੇ ਪਹੁੰਚ ਜਾਂਦੇ ਆ। ਤੇ ਤੁਸੀਂ ਕੀ ਸਮਝੋਗੇ ਕਿ ਇਹ ਸਟੇਟ ਸਪਾਂਸਰਡ ਨਹੀਂ, ਕਿ ਇਹ ਸਟੇਟ ਨਹੀਂ ਕਰਾ ਰਹੀ? ਮੈਂ ਅੱਜ ਗਿਲਟੀ ਸਮਝਦਾ ਸਰਕਾਰ ਨੂੰ, ਸਰਕਾਰਾਂ ਨੂੰ, DGP ਨੂੰ ਔਰ SSP ਦਿਹਾਤੀ, ਜਿਹੜਾ ਇਹ 2-3 ਲੋਕ ਇਹਦੇ ਡਾਇਰੈਕਟਰ ਨੇ, ਪ੍ਰੋਡਿਊਸਰ ਨੇ ਸਾਰੀ ਚੀਜ਼ ਦੇ। ਕਿਉਂ? ਕਿ ਪੰਜਾਬ 'ਚ ਪੋਲਰਾਈਜੇਸ਼ਨ ਹੋ ਜੇ, ਪੰਜਾਬ 'ਚ ਮਾਹੌਲ ਹੀ ਹੋਰ ਤਰੀਕੇ ਦਾ ਬਣਾਉਣਾ ਚਾਹੁੰਦੇ। ਹੁਣ ਦੂਜੀ ਗੱਲ ਵੇਖੋ, ਗੁਰਸਿੱਖਾਂ ਦੀ ਬੜੀ ਵੱਡੀ ਜ਼ਿੰਮੇਵਾਰੀਆਂ ਹੁੰਦੀਆਂ। ਸ਼ਿਕਾਇਤਕਰਤਾ, ਮੈਂ ਬੜੇ ਹੈਰਾਨ ਹੋ ਰਿਹਾ ਵੀਡੀਓ ਵੇਖ ਕੇ। ਇੱਕ ਪਾਸੇ ਤਾਂ ਇਹ ਡੁਪਲੀਕੇਟ ਭਾਈ ਸਾਹਿਬ ਕਹਿ ਰਿਹਾ ਕਿ ਯਾਰ ਉਹ ਬੰਦਾ ਮੈਂਟਲੀ ਅਨਸਟੇਬਲ ਹੈ। ਭਾਈ ਜੇ ਤੇ ਉਹ ਮੈਂਟਲੀ ਅਨਸਟੇਬਲ ਹੈ ਫਿਰ ਇਹਨੇ ਤਾਂ ਤੁਹਾਡਾ ਵੀ ਤਰਸ ਚਾਹੀਦਾ ਨਾ, ਤੁਹਾਨੂੰ ਤਰਸ ਕਰਨਾ ਚਾਹੀਦਾ ਉਹਦੇ ਤੇ। ਫਿਰ ਮੈਂਟਲੀ ਅਨਸਟੇਬਲ ਬੰਦੇ ਦਾ ਕਿਉਂ ਰਿਐਕਸ਼ਨ ਦੇ ਰਹੇ ਹੋ? ਚਲੋ ਤੁਸੀਂ ਰਿਐਕਸ਼ਨ ਦਿੱਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਤਾਂ ਮੈਂ ਸੰਗਤ ਨੂੰ ਲੈਂਦੇ ਵੇਖਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆੜ 'ਚ ਇਹ ਕੰਮ ਜੋ ਕੱਲ ਕੀਤਾ ਗਿਆ ਕਿਸੇ ਗੁਰਸਿੱਖ ਨੂੰ ਨਹੀਂ ਸ਼ੋਭਦਾ। ਇਹ ਅਹੰਕਾਰੀ ਨੇ, ਇਹ ਢੋਂਗੀ ਨੇ। ਮੇਰੀ ਗੱਲ ਦਾ ਕੋਈ ਗੁੱਸਾ ਕਰ ਜੇ, ਮੈਂ ਅੱਜ ਸੱਚ ਕਹਿਣ ਤੋਂ ਗੁਰੇਜ਼ ਨਹੀਂ ਕਰੂੰਗਾ, ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ, ਗੁਰੂ ਨਾਨਕ ਨਾਮ ਲੇਵਾ ਹੈ, ਗੁਰੂ ਸਾਹਿਬ ਦਾ ਭੈ ਮੰਨਦਾ, ਫਿਰ ਉਹ ਮੇਰੀ ਸੱਚੀ ਸਰਕਾਰ ਨੂੰ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਨੂੰ ਝੂਠੀ ਸਰਕਾਰ ਦੇ ਥਾਣੇ 'ਚ ਲਿਜਾਉਣ ਦੀ ਲੋੜ ਨਾ ਪੈਂਦੀ। ਉਹ ਸੱਚੀ ਸਰਕਾਰ ਦੇ ਦਰਵਾਜ਼ੇ, ਰਾਜਨ ਕੇ ਰਾਜਾ ਦੇ ਦਰਵਾਜ਼ੇ ਤੇ ਮਹਾਰਾਜਨ ਕੇ ਮਹਾਰਾਜਾ ਦੇ ਦਰਵਾਜ਼ੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਲੋਕ ਚੱਲ ਕੇ ਆਉਂਦੇ ਆ। ਲੋਕ ਕਰੋੜਾਂ ਦੇ ਹਿਸਾਬ ਨਾਲ, ਅਰਬਾਂ ਦੇ ਹਿਸਾਬ ਨਾਲ ਨਤਮਸਤਕ ਹੋ ਕੇ ਗੁਰੂ ਦੀ ਅਸੀਸ ਲੈ ਕੇ ਜਾਂਦੇ ਆ। ਔਰ ਵੇਖੋ, ਪਰਸਨਲ ਲੜਾਈ, ਦੋ ਧਿਰਾਂ ਦੀ ਪਰਸਨਲ ਲੜਾਈ। ਉਸ ਪਰਸਨਲ ਲੜਾਈ 'ਚ ਕੌਣ ਸੱਚਾ ਕੌਣ ਝੂਠਾ, ਮੈਂ ਹਲੇ ਉਸ ਗੱਲ ਦੀ ਟਿੱਪਣੀ 'ਚ ਨਹੀਂ ਜਾ ਰਿਹਾ, ਮਗਰ ਉਸ ਪਰਸਨਲ ਲੜਾਈ 'ਚ ਵੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆੜ ਲਈ। ਤੇ ਕੱਲ ਜਿਹੜਾ ਦੂਜਾ ਧਿਰ ਹੈ, ਫਿਰ ਕੱਲ ਜੇ ਉਹ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਥਾਣੇ ਨੂੰ ਚੜ੍ਹਾਈ ਕਰ ਗਿਆ, ਫਿਰ ਕੀ ਕਰੂਗੀ ਸਰਕਾਰ? ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਮੁਹਿੰਮ ਅਤੇ ਪੰਥ ਦੇ ਹੋਰ ਮੁੱਦਿਆਂ ਉੱਤੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ। ਡਾਕਟਰ ਦਲਜੀਤ ਸਿੰਘ ਚੀਮਾ ਨੇ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ 24 ਫਰਵਰੀ ਨੂੰ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ। ਇਸ ਵਿੱਚ ਹਰਿਆਣਾ ਦੀ ਘਟਨਾ ਤੇ ਪੰਜਾਬ ਦੇ ਕਈ ਮੁੱਦਿਆਂ ਉੱਤੇ ਵਿਚਾਰ ਕੀਤੇ ਜਾਣਗੇ। ਉਹਨਾਂ ਨੇ ਕਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਹੋਈ ਮੁਹਿੰਮ ਨੂੰ ਹੁਲਾਰਾ ਮਿਲ ਰਿਹਾ ਹੈ। 18 ਲੱਖ ਤੋਂ ਵਧੇਰੇ ਲੋਕਾਂ ਨੇ ਸਮਰਥਨ ਕੀਤਾ ਹੈ। ਬੰਦੀ ਸਿੰਘਾਂ ਦੀ ਮੁਹਿੰਮ ਨੂੰ ਲੈ ਕੇ ਸਾਰੇ ਧਰਮਾਂ ਦੇ ਲੋਕ ਸਮਰਥਨ ਕਰ ਰਹੇ ਹਨ। ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਕਿੰਨੀ ਹੈਰਾਨੀਜਨਕ ਗੱਲ ਹੈ ਕਿ ਪੰਜਾਬ ਸਰਕਾਰ 3 ਮਾਰਚ ਨੂੰ ਬਜਟ ਸੈਸ਼ਨ ਕਰਨ ਜਾ ਰਹੀ ਹੈ, ਉੱਥੇ ਹੀ ਪੰਜਾਬ ਦੇ ਰਾਜਪਾਲ ਨੇ ਬਜਟ ਸੈਸ਼ਨ ਦੀ ਪ੍ਰਵਾਨਗੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਰਾਜਪਾਲ ਨਾਲ ਵਰਤੀ ਗਈ ਭਾਸ਼ਾ ਦਾ ਇਹ ਨਤੀਜਾ ਹੈ। ਗਵਰਨਰ ਨੇ ਵੀ ਕਿਹਾ ਹੈ ਕਿ ਕਾਨੂੰਨੀ ਰਾਏ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸੂਬਾ ਸਰਕਾਰ ਨੂੰ ਬਜਟ ਸੈਸ਼ਨ ਤੋਂ ਵੀ ਰੋਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਕਰਨ। ਇੱਕ ਤਾਂ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੜੀ ਵੱਡੀ ਮੁਹਿੰਮ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਹੋਈ ਹੈ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਵੱਡੇ ਪੱਧਰ ਦੇ ਉੱਤੇ ਪਿੰਡ ਲੈਵਲ ਤੱਕ
ਜਿਹੜੀ ਆ ਉਹ ਸਮਰਥਨ ਦਿੱਤਾ ਜਾ ਰਿਹਾ। ਉਹ ਸਾਰੀ ਮੁਹਿੰਮ ਦੀ ਸਮੀਖਿਆ ਵੀ ਕੀਤੀ ਹੈ ਵਿਸਤਾਰ ਦੇ ਵਿੱਚ, ਔਰ ਇਹ ਸਾਡੀ ਬਹੁਤ ਵੱਡੀ ਤਸੱਲੀ ਹੈ ਕਿ ਜਿਉਂ-ਜਿਉਂ ਮੁਹਿੰਮ ਅੱਗੇ ਵਧ ਰਹੀ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕੀ ਜਿਹੜੇ ਆ ਇਸ ਮੁਹਿੰਮ ਦੇ ਨਾਲ ਜਿਹੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ ਉਹਦੇ ਖਿਲਾਫ ਜਿਹੜਾ ਆ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੁੜ ਰਹੇ। ਸਿੱਖ ਪਰਿਵਾਰ ਵੀ ਜੁੜ ਰਹੇ ਆ, ਦੂਜੇ ਧਰਮਾਂ ਦੇ ਪਰਿਵਾਰ ਵੀ ਜਿਹੜੇ ਆ ਜਿੱਥੇ ਜਿੱਥੇ ਪਿੰਡਾਂ ਦੇ ਵਿੱਚ ਮੁਹਿੰਮ ਜਾਰੀ ਹੈ ਉਹ ਵੀ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੁੜੇ ਆ। 18 ਲੱਖ ਤੋਂ ਵੱਧ ਫਾਰਮ ਭਰੇ ਜਾ ਚੁੱਕੇ ਆ, ਔਰ ਇਹਨੂੰ ਹੋਰ ਕਿਸ ਤਰ੍ਹਾਂ ਤੇਜ਼ੀ ਦੇ ਨਾਲ ਅੱਗੇ ਲੈ ਕੇ ਜਾਣਾ, ਇਹ ਸਾਰਾ ਅਸੀਂ ਅੱਜ ਫਿਰ ਵਿਚਾਰ ਵਟਾਂਦਰਾ ਉਹਦੇ ਵਿੱਚ ਕੀਤਾ। ਚੰਡੀਗੜ੍ਹ ਦੇ ਵਿੱਚ ਵੀ ਸ਼ੁਰੂ ਕੀਤੀ ਹੈ, ਹਰਿਆਣੇ ਦੇ ਵਿੱਚ ਵੀ, ਬਾਕੀ ਥਾਵਾਂ ਦੇ ਵਿੱਚ, ਦਿੱਲੀ ਦੇ ਵਿੱਚ ਵੀ, ਸਾਰੇ ਥਾਵਾਂ ਦੇ ਉੱਤੇ ਜਿਹੜੀ ਆ ਮੁਹਿੰਮ ਨੂੰ ਹੋਰ ਜਿਹੜਾ ਤੇਜ਼ ਕਰਕੇ ਤੇ ਸਮਰਥਨ ਜਿਹੜਾ ਸੰਗਤ ਦਾ ਉਹ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਜੁਟਾਇਆ ਜਾਏ। ਦੂਜੀ ਗੱਲ ਹੈ ਕਿ ਜਿਹੜੀਆਂ ਬਹੁਤ ਮੰਦਭਾਗੀਆਂ ਘਟਨਾਵਾਂ ਹਰਿਆਣਾ ਦੇ ਵਿੱਚ ਕੁਝ ਦਿਨ ਪਹਿਲਾਂ ਹੋਈਆਂ, ਜਿਹਦੇ ਵਿੱਚ ਬੀਜੇਪੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਿਹੜੀ ਇੱਕ ਨੋਮੀਨੇਟਡ ਕਮੇਟੀ ਸਰਕਾਰ ਨੇ ਆਪਣੇ ਬੰਦੇ ਨਿੱਜੀ ਚੁਣ ਕੇ ਬਣਾਈ ਹੈ, ਜਿਸ ਤਰੀਕੇ ਉਹਨਾਂ ਨੇ ਗੁਰੂ ਘਰਾਂ ਦੇ ਵਿੱਚ ਜਾ ਕੇ ਉੱਥੇ ਬੇਅਦਬੀ ਦੀਆਂ ਘਟਨਾਵਾਂ ਕੀਤੀਆਂ, ਪੁਲਿਸ ਜਿਹੜੀ ਹੈ ਜੁੱਤੀਆਂ ਸਮੇਤ ਦਾਖਲ ਹੋਈ ਹੈ, ਵਰਦੀ ਪੁਲਿਸ ਦਾਖਲ ਹੋਈ ਹੈ, ਸੇਵਾਦਾਰਾਂ ਦੇ ਉੱਤੇ ਹਮਲੇ ਹੋਏ ਆ, ਉਹ ਸਾਰੀ ਘਟਨਾ ਦਾ ਕੱਲਾ ਕੱਲਾ ਵੇਰਵਾ ਜਿਹੜਾ ਉਹ ਹਰਿਆਣੇ ਦੀ ਲੀਡਰਸ਼ਿਪ ਤੋਂ ਅਸੀਂ ਇਕੱਠਾ ਕੀਤਾ, ਔਰ ਅਸੀਂ ਮਹਿਸੂਸ ਕੀਤਾ ਕਿ ਗੱਲ ਬਹੁਤ ਜ਼ਿਆਦਾ ਗੰਭੀਰ ਹੈ। ਇਸ ਕਰਕੇ ਕੱਲ ਨੂੰ 12:30 ਵਜੇ ਪਾਰਟੀ ਦੀ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਵੀ ਇਹਦੇ ਤੇ ਉਚੇਚੇ ਤੌਰ ਦੇ ਉੱਤੇ ਬੁਲਾਈ ਗਈ ਹੈ ਕਿ ਅੱਗੋਂ ਇਹਦੀ ਕੀ ਰੂਪਰੇਖਾ ਉਲੀਕਣੀ ਹੈ, ਕਿਉਂਕਿ ਲਗਾਤਾਰ ਹੀ ਇੱਕ ਤਾਂ ਧਾਰਮਿਕ ਸਾਈਡ ਦੇ ਉੱਤੇ ਬਹੁਤ ਵੱਡਾ ਹਮਲਾ ਹਰਿਆਣੇ ਦੇ ਵਿੱਚ ਕੀਤਾ ਗਿਆ, ਔਰ ਦੂਜਾ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਹੈ ਦਿਨੋਂ ਦਿਨ ਬਹੁਤ ਨਾਜ਼ੁਕ ਹੋ ਰਹੀ ਹੈ, ਕਿਉਂਕਿ ਇੱਕ ਸੰਵਿਧਾਨਕ ਸੰਕਟ ਜਿਹੜਾ ਗਵਰਨਰ ਸਾਹਿਬ ਦੇ ਵਿੱਚ ਤੇ ਮੁੱਖ ਮੰਤਰੀ ਸਾਹਿਬ ਦੇ ਵਿੱਚ ਸ਼ੁਰੂ ਹੋਇਆ ਸੀ, ਉਹ ਆਪਣੀ ਚਰਮ ਸਿਖਾ ਵਾਲੇ ਪਾਸੇ ਜਿਹੜਾ ਉਹ ਪਹੁੰਚਦਾ ਨਜ਼ਰ ਆਉਂਦਾ, ਜਦੋਂ ਅੱਜ ਗਵਰਨਰ ਸਾਹਿਬ ਨੇ ਜਿਹੜਾ ਪਿਛਲੇ ਦਿਨੀ ਬਹੁਤ ਹੀ ਇੱਕ ਬੇਹੂਦਾ ਕਹਿ ਸਕਦਾ ਕਿ ਜਿਹੜਾ ਜਵਾਬ ਗਵਰਨਰ ਸਾਹਿਬ ਨੂੰ ਭੇਜਿਆ ਸੀ ਮੁੱਖ ਮੰਤਰੀ ਸਾਹਿਬ ਨੇ, ਅੱਜ ਉਸੇ ਨੂੰ ਆਧਾਰ ਬਣਾ ਕੇ ਤੇ ਗਵਰਨਰ ਸਾਹਿਬ ਨੇ ਜਿਹੜਾ ਉਹ ਅੱਜ ਪੱਤਰ ਵਾਪਸ ਲਿਖ ਕੇ ਭੇਜਿਆ ਔਰ ਬਜਟ ਸੈਸ਼ਨ ਦੀ ਪ੍ਰਵਾਨਗੀ ਰੋਕੀ। ਮੈਂ ਸਮਝਦਾ ਇਸ ਤੋਂ ਵੱਡਾ ਇਹ 70-75 ਸਾਲ ਦੇ ਆਜ਼ਾਦੀ ਦੇ ਵਿੱਚ ਇਸ ਤਰ੍ਹਾਂ ਦਾ ਸੰਕਟ ਕਦੀ ਸੂਬੇ ਨੇ ਨਹੀਂ ਵੇਖਿਆ ਕਿ ਕਿਸੇ ਗਵਰਨਰ ਸਾਹਿਬ ਨੇ ਜਿਹੜਾ ਬਜਟ ਸੈਸ਼ਨ ਹੀ ਹੈ ਜਿਹੜਾ ਸੂਬੇ ਦਾ ਉਹਦੀ ਪ੍ਰਵਾਨਗੀ ਰੁਕੀ ਹੋਵੇ। ਅੱਗੇ ਵੀ ਇੱਕ ਸੈਸ਼ਨ ਦੀ ਪ੍ਰਵਾਨਗੀ ਦਾ ਝਗੜਾ ਪਿਆ ਸੀ, ਪਰ ਬਜਟ ਸੈਸ਼ਨ ਜਿਹੜਾ ਨਿਯਤ ਸਮੇਂ ਦੇ ਉੱਤੇ ਤੈਅ ਹੋਣਾ ਹੁੰਦਾ, ਉਹਦਾ ਇਹ ਕਹਿ ਕੇ ਰੋਕਣਾ ਕਿ ਤੁਹਾਡਾ ਜਿਹੜਾ ਰਵੱਈਆ ਮੇਰੇ ਪ੍ਰਤੀ ਉਹ ਅਨਕਨਸਟੀਟਿਊਸ਼ਨਲ ਵੀ ਹੈ ਔਰ ਗੈਰ ਜ਼ਿੰਮੇਵਾਰਾਨਾ ਵੀ ਹੈ ਔਰ ਡੈਰੋਗੇਟਰੀ ਵੀ। ਇਸ ਕਰਕੇ ਜਿਹੜਾ ਮਹਿਸੂਸ ਹੁੰਦਾ ਕਿ ਕਿੰਨੀ ਤਰਸਯੋਗ ਸੂਬੇ ਦੀ ਹਾਲਤ ਬਣੀ ਹੋਈ ਹੈ ਕਿ ਬੜਾ ਵੱਡਾ ਅਡੰਬਰ ਇਨਵੈਸਟ ਪੰਜਾਬ ਦਾ ਅੱਜ ਰਚਿਆ ਗਿਆ ਸੀ ਸੂਬੇ ਵਿੱਚ ਕਰੋੜਾਂ ਰੁਪਏ ਖਰਚ ਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਬੇਗੋਵਾਲ ਵਿੱਚ ਹਲਕਾ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਦੇ ਪਰਿਵਾਰ ਤੋਂ ਆਜ਼ਾਦ ਕਰਵਾਉਣ ਦਾ ਸੱਦਾ ਦਿੱਤਾ। ਬੀਬੀ ਜਗੀਰ ਕੌਰ ਨੇ ਪੰਜਾਬ ਤੇ ਪੰਥ ਦੇ ਸਿਧਾਂਤਕ ਮਾਮਲਿਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ 2007 ਤੋਂ ਲੈ ਕੇ 2017 ਤੱਕ ਬਾਦਲਾਂ ਦੇ ਰਾਜ ਵਿੱਚ ਹੀ ਰੇਤ ਮਾਫੀਆ, ਕੇਬਲ ਮਾਫੀਆ, ਰਿਸ਼ਵਤਖੋਰੀ ਅਤੇ ਨਸ਼ਿਆਂ ਦਾ ਧੱਬਾ ਲੱਗਿਆ ਸੀ। ਇਸ ਤੋਂ ਇਲਾਵਾ ਪਾਰਟੀ ਨੂੰ ਸਭ ਤੋਂ ਵੱਧ ਨੁਕਸਾਨ 2015 ਵਿੱਚ ਬੇਅਦਬੀ ਮਾਮਲੇ ਨਾਲ ਹੋਇਆ ਸੀ, ਜਿਸ ਦੀ ਭਾਈ ਇਸ ਪਰਿਵਾਰ ਨੂੰ ਅਕਾਲੀ ਦਲ ਤੋਂ ਲਾਂਭੇ ਕਰਨ ਤੋਂ ਬਿਨਾਂ ਨਹੀਂ ਹੋ ਸਕਦੀ। ਉਹਨਾਂ ਦੱਸਿਆ ਕਿ 3 ਜੂਨ ਨੂੰ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਤੇ ਵੱਡਾ ਐਲਾਨ ਕੀਤਾ ਜਾਵੇਗਾ ਤੇ ਉਸ ਤੋਂ ਪਹਿਲਾਂ ਉਹ ਸਾਰੇ ਪੰਜਾਬ ਵਿੱਚ ਲਾਮਬੰਦੀ ਕਰਨਗੇ। ਬੀਬੀ ਜਗੀਰ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਜਿਹੜਾ STF ਦੀ ਜਾਂਚ ਦਾ ਬੰਦ ਲਿਫਾਫਾ ਹਾਈ ਕੋਰਟ ਵਿੱਚ ਪਿਆ ਹੈ ਉਸ ਨੂੰ ਖੁਲਵਾਇਆ ਜਾਵੇ। ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢੇ ਗਏ ਸੀਨੀਅਰ ਆਗੂ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਾਰਾ ਜ਼ੋਰ ਸਿਰਸੇ ਵਾਲੇ ਸਾਧ ਨੂੰ ਬਚਾਉਣ ਲਈ ਲਾ ਦਿੱਤਾ। ਜਿਹੜੇ ਵੀ ਆਗੂ ਨੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਆਰ-ਪਾਰ ਦੀ ਲੜਾਈ ਦੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਰਾਜਪਾਲ ਨੇ ਮੁੱਖ ਮੰਤਰੀ ਵੱਲੋਂ ਉਹਨਾਂ ਦੀ ਚਿੱਠੀ ਦੇ ਜਵਾਬ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਟਵੀਟ ਅਤੇ ਪੱਤਰ ਵਿੱਚ ਜਿਸ ਤਰ੍ਹਾਂ ਦੀ ਭਾਸ਼ਾ ਮੁੱਖ ਮੰਤਰੀ ਨੇ ਲਿਖੀ ਹੈ ਉਹ ਬਹੁਤ ਹੀ ਅਪਮਾਨਜਨਕ ਹੈ, ਜਿਸ ਦੀ ਵਜ੍ਹਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਉਹਨਾਂ ਖਿਲਾਫ ਕਾਰਵਾਈ ਦੇ ਲਈ ਮਜਬੂਰ ਕੀਤਾ ਹੈ। ਰਾਜਪਾਲ ਪੁਰੋਹਿਤ ਨੇ ਕਿਹਾ ਕਿ ਇਸ ਬਾਰੇ ਉਹ ਕਾਨੂੰਨੀ ਮਾਹਰਾਂ ਤੋਂ ਸਲਾਹ ਲੈ ਰਹੇ ਹਨ। ਉਸ ਤੋਂ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਬਜਟ ਇਜਲਾਸ ਦੀ ਮਨਜ਼ੂਰੀ ਦੇਣਗੇ। ਰਾਜਪਾਲ ਨੇ ਸਰਕਾਰ ਨੂੰ ਇਹ ਪੱਤਰ ਕੈਬਨਿਟ ਵੱਲੋਂ 3 ਮਾਰਚ ਨੂੰ ਬਜਟ ਸੈਸ਼ਨ ਸ਼ੁਰੂ ਕਰਨ ਦੀ ਇਜਾਜ਼ਤ ਮੰਗਣ ਦੇ ਜਵਾਬ ਵਿੱਚ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੇ 3 ਮਾਰਚ ਨੂੰ ਜਿਹੜਾ ਬਜਟ ਇਜਲਾਸ ਸੱਦਿਆ ਹੈ ਉਸ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਹੋ ਸਕਦਾ ਹੈ ਕਿ ਰਾਜਪਾਲ ਕਿਸੇ ਕਾਨੂੰਨੀ ਸ਼ਕਤੀ ਦੀ ਵਰਤੋਂ ਕਰਕੇ ਬਜਟ ਇਜਲਾਸ ਦੀ ਮਨਜ਼ੂਰੀ ਨਾ ਦੇਣ। ਇਹ ਵੀ ਹੋ ਸਕਦਾ ਹੈ ਕਿ 3 ਮਾਰਚ ਨੂੰ ਰਾਜਪਾਲ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਭਾਸ਼ਣ ਨੂੰ ਨਾ ਪੜ੍ਹ ਕੇ ਆਪਣੇ ਵੱਲੋਂ ਵਿਧਾਨ ਸਭਾ ਨੂੰ ਸੰਬੋਧਨ ਕਰਨ। ਕੋਟਕਪੂਰਾ ਗੋਲੀकांड ਦੇ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਏਡੀਜੀਪੀ LK ਯਾਦਵ ਦੀ ਅਗਵਾਈ ਵਿੱਚ ਬਣਾਈ ਗਈ ਸਿੱਟ ਵੱਲੋਂ ਫਰੀਦਕੋਟ ਦੀ ਅਦਾਲਤ ਵਿੱਚ 7000 ਪੰਨਿਆਂ ਦੀ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੇਸ਼ ਕੀਤੀ ਗਈ ਇਸ ਚਾਰਜ ਸ਼ੀਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਂ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਚਲਾਨ ਵਿੱਚ ਸਾਬਕਾ DGP ਸੁਮੇਧ ਸੈਣੀ ਅਤੇ ਤਤਕਾਲੀ SSP ਚਰਨਜੀਤ ਸ਼ਰਮਾ, ਮੁਅੱਤਲ IG ਪਰਮਰਾਜ ਉਮਰਾ ਨੰਗਲ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਮਾਸਟਰਮਾਈਂਡ ਬਣਾਇਆ ਗਿਆ ਹੈ। ਉਹਨਾਂ ਖਿਲਾਫ 307, 120 ਸਮੇਤ ਵੱਖ-ਵੱਖ ਧਾਰਾਵਾਂ ਲਗਾਈਆਂ ਗਈਆਂ ਹਨ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਹਰਿਆਣਾ ਦੇ ਇੰਚਾਰਜ ਸੁਸ਼ੀਲ ਗੁਪਤਾ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਹਰਿਆਣਾ ਦੇ ਬਜਟ ਨੂੰ ਜ਼ੀਰੋ ਦੱਸਦਿਆਂ ਸੁਸ਼ੀਲ ਗੁਪਤਾ ਨੇ ਹਰਿਆਣਾ ਸਰਕਾਰ ਦੇ ਇਰਾਦਿਆਂ ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਸਿੱਖਿਆ ਤੇ ਖੇਤੀਬਾੜੀ ਲਈ ਹਰਿਆਣਾ ਸਰਕਾਰ ਦੇ ਬਜਟ ਵਿੱਚ ਪ੍ਰਤੀਸ਼ਤਾ ਬਹੁਤ ਘੱਟ ਹੈ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ सिर्फ कर्जा ਵਧਾ ਰਹੀ है। हरियाणा सरकार ने घाटे का बजट पेश किया। हरियाणा सरकार ने करीब 2,85,885 करोड़ रुपए कर्ज लिया हुआ है और लगभग 54,850 करोड़ रुपए का घाटा इस बजट के अंदर है। 50,000 करोड़ रुपए से ऊपर का घाटा इस बजट के अंदर है। ना इसमें शिक्षा का बजट बढ़ाया गया, ना चिकित्सा का। शिक्षा का बजट 11% रखा है। दिल्ली सरकार का शिक्षा का बजट 27% है। चिकित्सा का बजट 5% रखा गया है, जबकि दिल्ली सरकार का चिकित्सा का बजट 13% है। युवाओं के लिए रोजगार का इस बजट के अंदर कोई प्रावधान नहीं है, नए उद्योग लगाने का कोई प्रावधान नहीं है। महिला सुरक्षा का इस बजट के अंदर कोई कंट्रीब्यूशन नहीं दिखाया गया, जबकि महिला यौन अपराधी संदीप सिंह को मंत्री पद पर बरकरार रखा है। खिलाड़ियों के किए हुए वायदे फेल हैं। हरियाणा कृषि प्रधान देश है, 60% लोग कृषि पर आधारित हैं। कृषि पे जो बजट का है वो 3.9% लगाया गया है, जो बहुत ही निराशाजनक बात है। हरियाणा का किसान कर्ज के बोझ के नीचे दबा हुआ है। इसके साथ साथ खेल मंत्री ने 11,000 मुख्यमंत्री ने 11,000 नई नर्सरी खोलने की बात करी थी। उनका इस बजट के अंदर कोई प्रावधान नहीं किया गया। नए स्कूलों के खोलने का इसके अंदर कोई प्रावधान नहीं किया गया। अपितु पिछले साल सरकारी स्कूल बंद किए थे, मर्ज किए। अब 10 स्कूलों पे एक स्कूल में साइंस देने की बात कर रहे हैं। 2800 कुछ स्कूल जो नियमित नहीं उनको बंद करने की बात कर रहे हैं। हरियाणा सरकार इस निराशाजनक बजट के साथ आई है, जो ना युवा के मतलब का है, ना महिला के मतलब का है, ना किसान के मतलब का है, ना व्यापारियों का मतलब का है। सिर्फ और सिर्फ निराशा इस बजट के अंदर देखने को मिली। लेकिन खट्टर साहब की सरकार ने जितने भी बजट पेश किए हर बार ये बोलती है क्या व्यवस्था हुई। कानून व्यवस्था चीर हो चुकी है, भ्रष्टाचार सिर पे चढ़ गया है। सबसे ज़्यादा बेरोजगारी हरियाणा के अंदर है। उद्योग वहाँ पे नए लग नहीं रहे हैं। व्यापारी पलायन की बात सोच रहा है और ये अपनी पीठ थक पाते हैं। लेकिन पोर्टल को लेकर भी लगातार विवाद हो रहा है। जो लोग हैं वो प्रोटेस्ट कर रहे हैं हरियाणा के अंदर। हरियाणा में परिवहन पहचान पत्र के माध्यम से इन्होंने बहुत सारी पेंशनें काट दी हैं। बहुत सारे लोगों को पीले कार्ड बंद कर दिए गए हैं। बिजली का जो बिल का साइकिल वो बढ़ा दिया, जो 200 यूनिट तक कुछ कंसेशन का लाभ मिलता तो लाभ मिलना बंद हो गया है। जो इन्होंने
एक कंपनी को पूरे हरियाणा के प्रॉपर्टी का आईडी बनाने का दिया, उसके अंदर इतनी गलतियां आ रही हैं, लोग तहसीलों के चक्कर लगा लगा के परेशान हैं। चारों तरफ सिर्फ और सिर्फ भ्रष्टाचार का बोलबाला है। लेकिन सर जो है हरियाणा के अंदर कर रहे हैं, पिछले दिनों उनके ऊपर लाठीचार्ज भी हुआ, कैसे देख रहे हैं? हरियाणा सरकार लोकतंत्र विरोधी है, बीजेपी सरकार लोकतंत्र विरोधी है। कई कई साल तक ये चुनाव नहीं कराते हैं। जैसे फरीदाबाद निगम की मैं बात करूं, 1.5 साल हो गया। इसी प्रकार सरपंचों का चुनाव उन्होंने 1.5 साल लीड कराया। जब बीजेपी विरोधी सरपंच सत्ता में आ गए, तब उनकी पावर खत्म करने के लिए ई टेंडर की बात कर रहे हैं। ई टेंडर तो जब होगा जब गांव में बिजली रहेगी, इंटरनेट की सुविधा होगी, सरपंचों को कंप्यूटर दिए जाएंगे। ये सुविधाएं नहीं है आज भी हरियाणा के अंदर, कई कई घंटे बिजली नहीं रहती। ये सारे काम सरपंचों से निकाल के अधिकारियों के माध्यम से करना चाहते हैं, सरपंचों की पावर को ख़त्म करना चाहते हैं। इस विषय में आम आदमी पार्टी सरपंचों के साथ खड़ी है। ये पूरी तैयारी के अंदर लगी हुई है। हमारा वॉलंटियर मैपिंग चल रही है, हरियाणा के 6200 गाँव में चल रही है, शहर के हर वार्ड में चल रही है। ऑपरेशन झंडा चल रहा है, घरों के ऊपर झंडे लगाए जा रहे हैं। आम आदमी पार्टी पूरी मजबूती के साथ हरियाणा के अंदर हर चुनाव लड़ेगी, अपने चुनाव चिन्ह पे लड़ेगी, अपने दम पे लड़ेगी और 2024 में हरियाणा में सरकार बनाएगी। कहते हैं किसी भी पार्टी का संगठन होना जरूरी है, आपकी पार्टी का संगठन कब तक बनकर तैयार हो जाएगा? हमारा संगठन अभी हमने पुनर्निर्माण के लिए भंग किया है। अप्रैल में हम दोबारा बनाना शुरू करेंगे, क्योंकि परिवार बढ़ रहा है, लोगों के साथ हमारी सदस्यता बढ़ रही है, तो नए नए लोग साथी इसके अंदर आ रहे हैं, तो सबको उसके अंदर एकोमोडेट करना है। चुनाव के एंगल से भी संगठन का पुनर्निर्माण करना है, इसलिए हम अप्रैल में पुनर्निर्माण शुरू कर देंगे।